ਆਬਨਾਏ ਹੁਰਮਸ। ਇਹ ਉਹ ਜਗ੍ਹਾ ਹੈ ਜਨਾਬੇ ਵਾਲਾ ਜਿੱਥੋਂ ਦੁਨੀਆ ਦਾ 20% ਜਿਹੜਾ ਤੇਲ ਹੈ ਨਾ ਇਹ ਲੰਘਦਾ। ਮਤਲਬ ਜਿਹੜੀ ਤੁਹਾਡੀ ਗੱਡੀ 'ਚ ਪੈਟਰੋਲ ਪੈਂਦਾ ਹੈ ਨਾ ਉਹਦਾ ਹਰ ਪੰਜਵਾਂ ਜਿਹੜਾ ਕਤਰਾ ਹੈ ਨਾ ਉਹ ਇਸੇ ਰਾਹ ਥਾਣੀ ਆਉਂਦਾ। ਤੇ ਇਹ ਜਿਹੜਾ ਹੁਣ ਰਾਹ ਹੈ ਨਾ ਇਹ ਹੋਇਆ ਪਿਆ ਬੰਦ। ਅੱਛਾ ਕਿਉਂ ਬੰਦ ਹੈ? ਅਮਰੀਕਾ ਔਰ ਈਰਾਨ ਬਿਲਕੁਲ ਆਮਣੇ ਸਾਹਮਣੇ ਖੜੋਤੇ। ਇਹ ਜਿਹੜੇ ਟਰੰਪ ਸਾਹਿਬ ਨੇ ਇਹਨਾਂ ਨੇ 2 ਦਿਨ ਪਹਿਲੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤੀ। ਉਹ ਮੁਲਕ ਜਿਨ੍ਹਾਂ ਦਾ ਇਸ ਜੰਗ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ, ਅਮਰੀਕਾ ਉਹਨਾਂ ਨੂੰ ਜਿਹੜਾ ਨਾ ਉਹ ਗਾਈਡ ਆਊਟ ਕਰੇ। ਅਮਰੀਕੀ ਨੇਵੀ ਜਾ ਕੇ ਇਹਨਾਂ ਜਹਾਜ਼ਾਂ ਨੂੰ ਬਾਹਿਫਾਜ਼ਤ ਕੱਢੇਗੀ ਤਾਂ ਕਿ ਉਹ ਆਪਣਾ ਕਾਰੋਬਾਰ ਕਰ ਸਕੇ। ਇਬਰਾਹੀਮ ਅਜ਼ੀਜ਼ੀ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਆਬਨਾਏ ਹੁਰਮਸ ਦੀ ਜਿਹੜੀ ਸਿਕਿਉਰਿਟੀ ਹੈ ਨਾ ਉਹ ਹੈਗੀ ਸਾਡੇ ਹੱਥ ਦੇ ਵਿੱਚ, ਔਰ ਕੋਈ ਵੀ गैर मुल्की फौजी खास करके अमरीकी आर्मी अगर इजाजत तो बगैर साडे नेड़े भी लगी ना तो असीं करना हमला। ईरान कहंदा कि जी आए तो असीं ठोक दांगे, अमरीका कहंदा तू ठोक के विखा। इहदे सारी सूरत हाल दे विच हुंदा की पिया? तेल $100 फी बैरल तो भी उत्ते छाल मार के निकल गया। इस मशरके वुस्ता दी अग दे विच पानी कौन पांदा? पाकिस्तान। मतलब जो दो मुल्क एक दूजे नूं मारन दी गल करदे पए होण तां तीसरा मुल्क विच आके कहंदा है कि पहले इंसान बचा लो फिर गोली भी चला लेना। 47 साल दी जिहड़ी बर्फ हैगी है ना इहनूं पिघलन च टाइम लगदा है और पाकिस्तान बर्फ नूं पिघलाउण वास्ते कामयाब होया।